ਬਲੋਗਤ ਤੋਂ ਪਹਿਲੇ ਜਿਸ ਬੱਚੇ ਦਾ ਬਾਪ ਫੌਤ ਹੋ ਜਾਵੇ ਉਹ ਯਤੀਮ ਹੁੰਦਾ ਹੈ। ਔਰ ਮਸਕੀਨ ਜਿਹੜਾ ਹੈਗਾ, ਮਸਕੀਨ ਉਸ ਬੰਦੇ ਨੂੰ ਕਹਿੰਦੇ ਨੇ ਜਿਹੜਾ ਬੰਦਾ ਜ਼ਿੰਦਗੀ ਦੀਆਂ ਬੁਨਿਆਦੀ ਜ਼ਰੂਰਤਾਂ ਪੂਰੀਆਂ ਕਰਨ ਤੋਂ ਤੰਗ ਹੋਵੇ, ਉਹਨੂੰ ਮਸਕੀਨ ਕਿਹਾ ਜਾਂਦਾ ਹੈ। ਔਰ ਮਸਕੀਨ ਤੇ ਯਤੀਮ ਇਹਨਾਂ ਦੋਨਾਂ ਨੂੰ ਜ਼ਕਾਤ, ਫਤਰਾਨਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨਾ, ਕੋਈ ਵੀ ਖਿਦਮਤ ਜਿਹੜੀ ਹੈਗੀ ਨਾ ਉਹ ਲੱਗਦੀ ਆ ਔਰ ਇਹਨਾਂ ਨੂੰ ਦੇਣਾ ਚਾਹੀਦਾ, ਇਹਨਾਂ ਦਾ ਖਿਆਲ ਰੱਖਣਾ ਚਾਹੀਦਾ। ਤੀਸਰੀ ਗੱਲ ਇਹ ਆ ਕਿ ਗਰੀਬੀ ਹੋਰ ਸ਼ੈ ਆ, ਗਰੀਬ ਹੋਣਾ ਹੋਰ ਗੱਲ ਆ, ਲੇਕਿਨ ਜੇ ਇਹੀ ਗਰੀਬੀ ਜਾਂ ਇਹ ਪਰੇਸ਼ਾਨੀਆਂ ਬੰਦੇ ਦੇ ਯਤੀਮ ਹੁੰਦਿਆਂ ਹੋਇਆਂ ਯਤੀਮੀ ਦੇ ਵੇਲੇ ਦੇ ਵਿੱਚ ਆ ਜਾਣ, ਗਰੀਬੀ ਆ ਜਾਵੇ, ਮਜਬੂਰ ਹੋ ਜਾਵੇ, ਮਾਂ ਬਾਹਰ ਕੰਮ ਨਹੀਂ ਕਰ ਸਕਦੀ, ਭੈਣਾਂ ਛੋਟੀਆਂ ਨੇ, ਬੱਚਾ ਜਿਹੜਾ ਹੈਗਾ ਵਾ ਬੱਚਾ ਵੀ ਛੋਟਾ ਹੈ, ਮਜ਼ਦੂਰੀ ਕਰ ਨਹੀਂ ਸਕਦਾ, ਉਹਨੂੰ ਮਜਬੂਰੀ ਨੂੰ ਜਿਹੜੀ ਆਪਦੀ ਜ਼ਿੰਦਗੀ ਗੁਜ਼ਾਰਨੀ ਪੈਂਦੀ ਹੈ ਨਾ, ਉਹ ਬਹੁਤ ਔਖੀ ਹੁੰਦੀ। ਐਸੇ ਖਾਨਦਾਨਾਂ ਨੂੰ, ਐਸੇ ਘਰਾਂ ਨੂੰ ਜ਼ਕਾਤ, ਫਤਰਾਨਾ, ਸਦਕਾਤ ਵਗੈਰਾ ਜਿਹੜੇ ਹੈਗੇ ਨਾ ਉਹ ਲੱਗਦੇ ਨੇ। ਔਰ ਇਹਨਾਂ ਦਾ ਮੁਆਸ਼ਰੇ 'ਚ ਰਹਿੰਦਿਆਂ ਹੋਇਆਂ ਸਾਡੇ 'ਤੇ ਫਰਜ਼ ਆ ਕਿ ਅਸੀਂ ਇਸ ਕਿਸਮ ਦੇ ਖਾਨਦਾਨਾਂ ਦਾ, ਇਸ ਕਿਸਮ ਦੇ ਬੱਚਿਆਂ ਦਾ ਖਿਆਲ ਰੱਖੀਏ ਜਿੰਨਾ ਜ਼ਿਆਦਾ ਹੋ ਸਕਦਾ ਹੈ। ਮਸਕੀਨੀ, ਮਾਲੀ, ਮੁਆਸ਼ੀ, ਮੁਆਸ਼ਰਤੀ ਜਿਹੜੀ ਹੈਗੀ ਹੈ ਨਾ ਬੇਬਸੀ ਦੀ ਹਾਲਤ, ਇਹਨੂੰ ਮਸਕੀਨੀ ਕਹਿੰਦੇ ਨੇ। ਤੇ ਯਤੀਮੀ, ਜੇ ਇਸ ਬੱਚੇ ਦਾ ਬਾਪ ਤੁਰ ਜਾਵੇ, ਇਹ ਦੋ ਗੱਲਾਂ ਸਨ ਨਿੱਕੀਆਂ। ਅੱਲਾਹ ਤਾਲਾ ਦੀ ਜ਼ਾਤ ਤੁਹਾਨੂੰ ਇਹਨਾਂ 'ਤੇ ਗੌਰ ਕਰਨ ਦੀ, ਇਹਨਾਂ 'ਤੇ ਅਮਲ ਕਰਨ ਦੀ, ਇਸ ਕਿਸਮ ਦੇ ਲੋਕਾਂ ਦੀ, ਇਸ ਕਿਸਮ ਦੇ ਬੱਚਿਆਂ ਦੀ ਖਿਦਮਤ ਕਰਨ ਦੀ ਤੌਫੀਕ ਅਤਾ ਫਰਮਾਵੇ। ਖੁਸ਼ ਰਹੋ, ਹੱਸਦੇ ਵਸਦੇ ਰਹੋ। ਅੱਲਾਹ ਹਾਫਿਜ਼।